अच्छा मेरे को सप बड़ा खतरनाक है काला मंबा काला मंबा हेलो तेरे तो भी ज्यादा काला काला मंबा तेरा मत्था बच्चा दसदा कि आज सानू तू मटन ना रोटी खवाएगा मटन तेरा मत्था दसदा बाबा तू आज छितर खाएगा जोगी ਨੂੰ ਇੰਜ ਨਹੀਂ ਕਹੀਦਾ ਅੱਛਾ ਤੇਰੇ ਅੰਦਰ ਇੱਕ ਸੋਸ਼ਲ ਵੈਲਫੇਅਰ ਦਾ ਬੰਦਾ ਮੌਜੂਦ ਆ ਤੂੰ ਕਹਿੰਦਾ ਵੀ ਤੇਰੇ ਦਰ ਤੋਂ ਦਿਨ ਰਾਤ ਲੰਗਰ ਚੱਲਦਾ ਰਵੇ ਕਿਉਂ ਇੰਜ ਹੀ ਆ ਇੰਜ ਹੀ ਆ ਬਾਬਾ ਜੀ ਤੇ ਲਿਆ ਕੁਝ ਖਾਣ ਲਈ ਫਿਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਿਆਰੇ ਚੈਨਲ ਤੇ ਸੋ ਲੋ ਵੀ ਦੋਸਤੋ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਦੀ ਜਿਹੜੀ ਵੀਡੀਓ ਜੀ ਇਹਦਾ ਟਾਈਟਲ ਹੈਗਾ ਜੋਗੀ ਬਾਬਾ ਨੇ ਸਾਪ ਨਿਕਾਲਾ ਗੋਗਾ ਹੈ ਉਹ ਜੋਗੀ ਬਾਬਾ ਬਣਿਆ ਤੇ ਉਹ ਸਪੇਰਾ ਬਣਿਆ ਮਤਲਬ ਹਾਂ ਜੋਗੀ ਬਣਿਆ ਚ ਪੂਰਾ ਹਾਂਜੀ। ਜੋਗਾ ਤੇ ਦੇਖਦੇ ਹਾਂ ਕਿਹੜੇ ਸੱਪ ਕੱਢਦਾ ਹੈ ਤੇ ਜਿਹੜੇ ਪਹਿਲੀ ਵਾਰੀ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤੇ ਆਓ ਦੋਸਤੋ ਕਰਦੇ ਹਾਂ ਵੀਡੀਓ ਸਟਾਰਟ ਬਾਕੀ ਗੱਲਬਾਤ ਕਰਾਂਗੇ ਬਾਅਦ ਚ ਆ ਗਿਆ ਗੋਗਾ ਜੋਗੀ ਬਣਿਆ ਕੱਪੜੇ ਜੋਗੀਆਂ ਨੇ ਪਾਏ ਆ ਜੁੱਤੀ ਤੇ ਵੇਖ ਉਹਦੀ ਐ ਲੱਗਦਾ ਜਿਵੇਂ ਕੋਟ ਕੇ ਕਿਸੇ ਦੀ ਵਰਦੀ ਲਵਾਈ ਹੋਵੇ ਭਲਾ ਹੋਵੇ ਬੱਚਾ ਹੈ ਕੋ ਪੈਸੇ ਦੇ ਯਾਰ ਹੈ ਯਾਰ ਸਾਰਿਆਂ ਦੀ ਤਰਫੋਂ ਨੇ ਸਾਰੇ ਤਰਫੋਂ ਇਹੀ ਹੈਗੇ ਨੇ ਹਾਂਜੀ ਇਹੀ ਹੈਗੇ ਨੇ ਬੜੇ ਨੇ ਕਿੰਨੇ ਜੀ ਹੋ ਟੋਟਲ ਤੁਹਾਡੇ ਇਹ ਅਸੀਂ ਹੈਗੇ ਆ ਚਾਰ ਜੀ ਹਾਂਜੀ ਚਾਰ ਚਾਰ ਜੀ ਆ ਤੇ ਜ਼ਿਆਦਾ ਪੰਜ ਵਾ ਹੋ ਗਏ ਹਾਂਜੀ ਪੰਜ ਹੋ ਗਏ ਸਾਰਿਆਂ ਦੇ ਸਖੀ ਲੱਗਿਆ ਵੀ ਗੋਗਾ ਪੂਰਾ ਬਾਂਸਰੀ ਵਜਾਉਂਦਾ ਆਪਾਂ ਜਦੋਂ ਦੀਆਂ ਵੀਡੀਓ ਦੇਖ ਰਹੇ ਆ ਨਾ ਸਲੀਮ ਅਲਵੇਲੇ ਦਾ ਇਹੀ ਗੇਟ ਦੇਖ ਰਹੇ ਆਪਾਂ ਸੇਮ ਹਨਾ ਤੇ ਮੈਨੂੰ ਲੱਗਦਾ ਹੁਣ ਉਹਨਾਂ ਨੇ ਚੇਂਜ ਕਰਾ ਲਿਆ ਕਿਉਂਕਿ ਵੀਡੀਓ ਵੀ ਕਾਫੀ ਪੁਰਾਣੀ ਆ 2-3 ਸਾਲ ਪੁਰਾਣੀ ਵੀਡੀਓ ਹੋਣੀ ਹੈ ਇਹ ਹੁਣ ਦੇਖੋ ਤੁਸੀਂ 1 ਸਾਲ ਪੁਰਾਣੀ ਗਈ ਹਾਂ ਸੋ 1 ਸਾਲ ਪਹਿਲਾਂ ਦੀ ਵੀਡੀਓ ਹੈ अस्सलाम वालेकुम बच्चा ਵਾਲੇਕਮ ਸਲਾਮ ਬਾਬਾ ਜੀ ਤਮਾਸ਼ਾ ਵਿਖਾ ਰਹੇ ਹੋ ਨਹੀਂ ਬੱਚਾ ਜਿਹੜੀ ਗੱਲ ਤੇਰੇ ਮੇਰੇ 'ਚ ਹੀ ਮੁੱਕ ਜਾਣੀ ਹੈ ਲੋਕਾਂ ਨੂੰ ਤਮਾਸ਼ਾ ਦਿਖਾਉਣ ਦੀ ਕਿਹੜੀ ਲੋੜ ਹੈ ਨਹੀਂ ਉਹ ਕੁਝ ਲੋਕ ਹੁੰਦੇ ਨਾ ਤਮਾਸ਼ਾ ਵਿਖਾ ਕੇ ਆਪਣੇ ਬੱਚਿਆਂ ਦਾ ਰਿਜ਼ਕ ਰੋਜ਼ਕ ਨਹੀਂ ਬੱਚਾ ਅਸੀਂ ਜੋਗੀ ਆ ਅਸੀਂ 20 ਸਾਲ ਆਪਣੇ ਗੁਰੂਆਂ ਦੀ ਤਪੱਸਿਆ ਕੀਤੀ ਆ ਤੇ ਫਿਰ ਜੋਗ ਹਾਸਲ ਕੀਤਾ ਤੇ ਅੱਜ ਜੋਗੀ ਚੱਲ ਕੇ ਤੇਰੇ ਦਿਵਾਰੇ ਆ ਗਏ ਕਿੰਨੇ ਸਾਲ ਕੀਤਾ ਜੀ ਤਪੱਸਿਆ ਤੁਸੀਂ 20 ਸਾਲ ਤੇ 20 ਸਾਲਾਂ ਹੀ ਗੁਰੂਆਂ ਨੇ ਦੱਸਿਆ ਨਹੀਂ ਵੀ ਵਾਲ ਵੀ ਕਟਾਈ ਦੇ ਨਹਾਈ ਦਾ ਵੀ ਆ ਦੱਸਿਆ ਨਹੀਂ ਤਪੱਸਿਆ ਹੋਰ ਸ਼ੈ ਹੁੰਦੀ ਆ ਬੱਚਿਆ ਉਹਨਾਂ 'ਚ ਵਾਲ ਨਹੀਂ ਆਉਂਦੇ ਮੁੱਛਾਂ ਨਹੀਂ ਆਉਂਦੀਆਂ ਨਹਾਉਣਾ ਨਹੀਂ ਆਉਂਦਾ ਅੱਛਾ ਜੀ ਖੁਸ਼ਬੂ ਲਗਾਉਣੀ ਨਹੀਂ ਆਉਂਦੀ ਕਿਉਂਕਿ ਜਿੰਨਾ ਮੰਗਣਾ ਹੁੰਦਾ ਨਹੀਂ ਇਹ ਮੰਗਣਾ ਨਹੀਂ ਅਸੀਂ ਮੰਗਣ ਵਾਲੇ ਜੋਗੀ ਨਹੀਂ ਅਸੀਂ ਜੋਗੀਆਂ ਦਾ ਫੇਰਾ ਕਿਤੇ ਸਾਲਾਂ ਬਾਅਦ ਲੱਗਦਾ ਬੱਚਾ ਮੰਗਣ ਵਾਲਾ ਤੇ ਹੋਰ ਤੂੰ ਰਾਂਝੇ ਦੇ ਖਾਨਦਾਨ ਚੋਂ ਉਹਦੇ ਹੀਰ ਪਿੱਛੇ ਜੋਗੀ ਹੋਇਆ ਤੂੰ ਕਿਹਦੇ ਪਿੱਛੇ ਹੋ ਗਿਆ ਬੱਚਾ ਜੋਗੀ ਤੇਰੇ ਦੁਆਰੇ ਆਪ ਚੱਲ ਕੇ ਆ ਗਿਆ ਯਾਰ ਮੈਂ ਆਪ ਵੀ ਆਉਣਾ ਸੀ ਹੋਰ ਤੂੰ ਉਬਰ ਕਰੀਮ ਕਰਾ ਕੇ ਆਉਣਾ ਸੀ ਮੇਰੇ ਘਰ ਬੱਚਾ ਇਹ ਜੋਗੀ ਆਇਆ ਦੁਬਾਰੇ ਤੇਰੇ ਕੰਨ ਵਿੱਚ ਪਾ ਕੇ ਕਤਰੇ ਨਿਆਣੇ ਕਿੱਦਾਂ ਇਕੱਠੇ ਹੋਏ ਦੇਖਣ ਵਾਸਤੇ ਹਨਾ ਉਹ ਕੋਠੇ ਤੇ ਚੜ ਕੇ ਵੇਖਣ ਦੇ ਆ ਇੱਕ ਮੈਂ ਇੱਕ ਗੱਲ ਹੋਰ ਸੋਚਦਾ ਪਿਆ ਸੀਗਾ ਜਦੋਂ ਵੀ ਸਲੀਮ ਤੇ ਗੋਗਾ ਵੀਡੀਓ ਬਣਾਉਂਦੇ ਹੋਣਗੇ ਨਾ ਤੇ ਇਹ ਦੋਵਾਂ ਦੀ ਵੀਡੀਓ ਦੇਖਣ ਵਾਸਤੇ ਲਾਗੇ ਲਾਗੇ ਗਵਾਂਢ ਇਕੱਠਾ ਹੋ ਜਾਂਦਾ ਨਾ ਜਿੱਦਾਂ ਨਿਆਣੇ ਇਕੱਠੇ ਹੋ ਕੇ ਉਹ ਉੱਪਰ ਵੀ ਸੋ ਉਹਨਾਂ ਇਹ ਤੇ ਚਲੋ ਸਾਰਿਆਂ ਨੂੰ YouTube ਦੇ ਉੱਤੇ ਐਂਟਰਟੇਨਮੈਂਟ ਕਰਦੇ ਹੀ ਆ ਤੇ ਗਵਾਂਢੀਆਂ ਦਾ ਤੇ ਮੈਂ ਕਹਿੰਦਾ ਦੂਜੇ ਦਿਨ ਐਂਟਰਟੇਨਮੈਂਟ ਹੁੰਦਾ ਹੋਣਾ ਉਹ ਵੀ ਲਾਈਵ ਨਹੀਂ ਕਤਰੇ ਨਹੀਂ ਕਾਕਾ ਮੁੰਦਰਾ ਹੁੰਦੀਆਂ ਮੁੰਦਰਾ ਤੇ ਤੇਰਾ ਭਾਗ ਵਾਲਾ ਮੱਥਾ ਬੱਚਾ ਮੈਂ ਦੇਖ ਲਿਆ ਮੱਥਾ ਬਾਬਾ ਜੀ ਇਹ 36 ਫੁੱਟ ਮੱਥਾ ਹੈ ਮਕਾਨ ਦਾ ਨਹੀਂ ਮਕਾਨ ਦੀ ਨਹੀਂ ਬੱਚਾ ਮੈਂ ਤੇਰੇ ਮੱਥੇ ਦੀ ਗੱਲ ਕਰਦਾ ਭਾਗਾ ਵਾਲਾ ਜੀ ਆ ਲੇਕਿਨ ਇੱਕ ਮਸਲਾ ਵਾ ਤੇਰੀ ਕਿਸਮਤ ਦੇ ਵਿੱਚ ਕੀ ਬਾਬਾ ਜੀ ਹਰ ਬੰਦੇ ਨਾਲ ਤੂੰ ਵਫਾ ਕਰਦਾ ਤੇਰੇ ਨਾਲ ਵਫਾ ਕੋਈ ਨਹੀਂ ਕਰਦਾ ਰਵਾਤੀ ਹੈ ਵੀ ਰਵਾਇਤੀਆਂ ਗੱਲਾਂ ਵਾ ਮਤਲਬ ਇਹ ਸਾਰੇ ਹੀ ਕਹਿੰਦੇ ਆ ਜੀ ਜਿਹਦੇ ਨਾਲ ਤੂੰ ਵਫਾ ਕਰਨਾ ਉਤਰਨਾ ਬੇਵਫਾ ਕਰਦਾ ਬੱਚਾ ਇਹ ਤਪੱਸਿਆ ਤੋਂ ਬਾਅਦ ਗੱਲਾਂ ਜੜੀਆਂ ਵਾ ਉਹ ਯਾਦ ਆਉਂਦੀਆਂ 20 ਸਾਲੇ ਸਿਰਫ ਇਹੀ ਤੇ ਸਿੱਖਿਆ ਵਾ ਕਿ ਜਿੰਨੇ ਤੇਰੇ ਨਾਲ ਵਫਾ ਕੀਤੀ ਤੂੰ ਉਹਦੇ ਨਾਲ ਹੀ ਬੇਵਫਾਈ ਕੀਤੀ ਬੱਚਾ ਤੇਰੇ ਅੰਦਰ ਇੱਕ ਸੋਸ਼ਲ ਵੈਲਫੇਅਰ ਦਾ ਬੰਦਾ ਮੌਜੂਦ ਆ ਤੂੰ ਕਹਿੰਦਾ ਵੀ ਤੇਰੇ ਦਰ ਤੋਂ ਦਿਨ ਰਾਤ ਲੰਗਰ ਚੱਲਦਾ ਰਵੇ ਕਿਉਂ ਇੰਜ ਹੀ ਆ ਬਾਬਾ ਜੀ ਤੇ ਲਿਆ ਕੁਝ ਖਾਣ ਲਈ ਫਿਰ ਤੇਰਾ ਮੱਥਾ ਦੱਸਦਾ ਬੱਚਾ ਬਾਬਾ ਹੈਗਾ ਤੂੰ ਜੋਗੀ ਆ
ਗੈਟਅਪ ਤੂੰ ਜਿਹੜਾ ਜਨੂਨ ਗਰੁੱਪ ਵਾਲਾ ਕੀਤਾ ਮਿਊਜ਼ੀਕਲ ਗਰੁੱਪ 'ਚ ਗਿਟਾਰ ਵਜਾਉਣਾ ਤੂੰ ਇਹ ਮਨ ਮਾਰਨਾ ਪਾਉਂਦਾ ਬੱਚਾ, ਆਪਣਾ ਮਨ ਮਾਰ ਕੇ ਫਿਰ ਇਹੀ ਗੈਟਅਪ ਚੱਲਦਾ। ਮਨ ਮਾਰ ਬਾਬਾ ਜੀ, ਤੂੰ ਸਾਨੂੰ ਮਾਰਨ ਦਿਆ, ਨਹਾਇਆ ਵੀ ਕਰ। ਹੈਲੋ ਹਾਂ ਬੱਚਾ, ਘਰ ਆਏ ਜੋਗੀ ਨੂੰ ਏਦਾਂ ਖਾਲੀ ਮੋੜੀ ਦਾ ਨਹੀਂ ਹੁੰਦਾ। ਉਹ ਜੇ ਜੋਗੀ ਦੀ ਝੋਲੀ ਚਿੱਟਾ ਪਾ ਦਿਆ। ਤੇਰਾ ਮੱਥਾ ਬੱਚਾ ਦੱਸਦਾ ਕਿ ਅੱਜ ਸਾਨੂੰ ਤੂੰ ਮਟਨ ਨਾਲ ਰੋਟੀ ਖਵਾਏਗਾ। ਤੇਰਾ ਮੱਥਾ ਦੱਸਦਾ ਬਾਬਾ ਤੂੰ ਅੱਜ ਛਿੱਤਰ ਖਾਏਗਾ। ਜੋਗੀ ਨੂੰ ਇੰਜ ਨਹੀਂ ਕਹੀਦਾ, ਜੋਗੀ ਨੂੰ ਕਹਿੰਦੇ ਤੇਰਾ ਮੱਥਾ ਦੱਸਦਾ। ਤਾਂ ਜੋਗੀ ਰਹਿ ਹੀ ਨਹੀਂ, ਮਤਲਬ ਕਦੀ ਵੇਖਿਆ ਹੀ ਨਹੀਂ ਜੋਗੀ। ਤੇਰਾ ਮੱਥਾ ਦੱਸਦਾ ਬੱਚਾ ਤੂੰ ਅੱਜ ਟੈਂਕ ਪਿਆਏਗਾ ਮੈਨੂੰ। ਟੈਂਕ ਤੈਨੂੰ ਮੈਂ ਟੈਂਕ ਦੇ ਥੱਲੇ ਦਿਆਂਗਾ। ਬੱਚਾ ਤੂੰ ਭਾਗ ਵਾਲਾ ਜੀ ਆ। ਇਹ ਸਾਰੀ ਬਹਾਰ ਜਿਹੜੀ ਆ, ਮੈਂ ਤੁਹਾਨੂੰ ਬਾਬਾ ਜੀ ਅੰਦਰੋਂ ਲਿਆ ਕੇ ਦੇਣਾ 200 ਰੁਪਈਆ। ਨਾ 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 ਬੱਚਾ, ਅਸੀਂ ਮੰਗਣ ਵਾਲੇ ਨਹੀਂ। ਤੂੰ ਮੰਗਣ ਵਾਲੇ ਨਹੀਂ ਬਾਬਾ, ਹੋਰ ਤੂੰ ਸਟੇਟ ਬੈਂਕ 'ਚ ਸੌਣਾ ਵੀ ਤੂੰ ਮੰਗਣ ਵਾਲਾ ਨਹੀਂ ਗਾ। ਨਵੇਂ ਨੋਟਾਂ ਦਾ ਕਾਰੋਬਾਰ ਆ ਤੇਰਾ, ਤੂੰ ਮੰਗਣ ਵਾਲਾ ਨਹੀਂ। ਇਹ ਜੋਗੀਆਂ ਦਾ ਹਿੱਸਾ ਤੇਰਾ, ਜੋਗੀਆਂ ਦਾ ਫੇਰਾ ਹੁੰਦਾ ਬੱਚਾ। ਇਹ ਤੂੰ ਖੁਸ਼ ਨਸੀਬ ਆ, ਭਾਗ ਵਾਲਾ ਵਾ ਕਿ ਜੋਗੀ ਚੱਲ ਕੇ ਤੇਰੇ ਦੁਆਰੇ ਤੇ ਆ ਗਿਆ। ਚੱਲ ਕੇ ਆਉਣਾ ਸੀ ਵੀ ਤੇਰੀਆਂ ਲੱਤਾਂ ਵੱਡੀਆਂ ਵੀ ਰਿੜ ਕੇ ਆਉਣਾ ਸੀ। ਚੱਲ ਕੇ ਹੀ ਆਉਂਦੇ ਜੋਗੀ। ਭਾਈ ਬਾਬਾ ਜੀ ਰੋਟੀ ਪਾਣੀ ਤੁਹਾਨੂੰ ਖਵਾ ਦਿੰਦੇ ਆ ਜੋ ਸਾਡੇ ਕੋਲ। ਇਹ ਬੱਚੇ ਆਏ ਜਰਾ ਇਹਨਾਂ ਨੂੰ ਤਮਾਸ਼ਾ ਵਿਖਾ। ਬੱਚਾ ਅਸੀਂ ਤਮਾਸ਼ਾ ਦਿਖਾਣ ਵਾਲੇ ਜੋਗੀ ਨਹੀਂ, ਇਹ ਤਪੱਸਿਆ ਕੀਤੀ ਆ, ਗੁਰੂਆਂ ਦੀ ਖਿਦਮਤ ਕੀਤੀ ਆ ਤੇ ਫੇਰ ਉਹਨਾਂ ਦੇ ਕੋਲੋਂ ਜੋਗ ਲਿਆ। ਉਹ ਤੂੰ ਗਾਣਾ ਨਹੀਂ ਸੁਣਿਆ? ਕਿਹੜਾ ਜੀ? ਜੋਗੀ ਆਇਆ ਦਵਾਰੇ ਤੇਰੇ ਕੰਨ ਵਿੱਚ ਮੁੰਦਰਾ ਹੈ ਨੀ। ਜੋਗੀ ਆਇਆ ਕਿਤੇ ਲਵਾਇਆ? ਨਹੀਂ, ਉਹ ਚੇਤਾ ਨਹੀਂ ਰਿਹਾ ਨਾ, ਜਲਦੀ ਚ ਮੇਰੇ ਕੋ ਪਾਈਆਂ ਨਹੀਂ ਗਈਆਂ। ਹਾਂ ਤੇ ਬਾਬਾ ਜੀ ਕੀ ਹੈ, ਕੋ ਦਿਖਾਓ ਸਾਨੂੰ ਸੱਪ ਸੁੱਪ। ਅਰੇ ਅੱਛਾ ਬਾਬਾ ਜੀ ਮੇਰੇ ਕੋਲੋਂ ਕੀ ਲੈਣਾ ਹੈ? ਕੋ ਮੈਂ ਸੱਪ ਚੋਰੀ ਕਰ ਲਿਆ ਤੁਹਾਡਾ, ਜਾਂ ਮਤਲਬ ਕੀ ਮੈਂ ਤੁਹਾਡੀ ਬੀਨ ਚੁੱਕ ਕੇ ਦੌੜ ਗਿਆ, ਮੇਰੇ ਕੋਲ ਕੀ ਲੈਣ ਆ ਗਿਆ ਤੂੰ? ਬੱਚਾ ਤੂੰ ਭਾਗ ਵਾਲਾ ਜੀ ਆ ਕਿ ਅਸੀਂ ਤੇਰੇ ਕੋ ਆ ਗਏ। ਉਹ ਭਾਗ ਵਾਲੇ ਬਾਬਾ ਜੀ ਤੂੰ ਕੀ ਕਰਨਾ ਮੇਰੇ ਨਾਲ ਭਾਗ? ਹਾਂਜੀ ਹੈਂ? ਤੇਰਾ ਮੱਥਾ ਦੱਸਦਾ ਪੁੱਤ, ਤੇਰੇ ਦੁਆਰੇ ਤੇ ਜਿਹੜਾ ਆਇਆ ਵਾ ਉਹਨੂੰ ਤੂੰ ਖਾਲੀ ਨਹੀਂ ਮੋੜਿਆ ਕਦੀ। ਗੈਟਅਪ ਤੋਂ ਗੁਰਦਾਸ ਮਾਨ ਵਾਲਾ ਕੀਤਾ ਕਿ ਭਾਗ ਭਰ ਗਏ। ਅਸੀਂ ਦੋਵੇਂ ਇਸ਼ਕ ਕਰਨੇ ਆ। ਬੱਚਾ ਬੜਾ ਭਾਗਾਂ ਵਾਲਾ ਜੀ ਆ। ਸਾਡਾ ਹਿਸਾਬ ਕਿਤਾਬ ਦੱਸਦਾ ਵਾ ਕਿ ਸਾਰੇ ਰਿਸ਼ਤੇਦਾਰਾਂ ਦਾ ਤੂੰ ਖਿਆਲ ਕਰਦਾ ਵਾ। ਬਾਬਾ ਜੀ ਕਰਨਾ ਚਾਹੀਦਾ ਵਾ, ਤੁਸੀਂ ਨਹੀਂ ਕਰਦੇ? ਹੈਂ? ਤੁਸੀਂ ਨਹੀਂ ਕਰਦੇ? ਮੈਂ ਹੈ ਹੀ ਇਕੱਲਾ ਵਾ, ਮੈਂ ਕਿਹਦਾ ਕਰ ਲਾਂ ਖਿਆਲ? ਰਿਸ਼ਤੇਦਾਰੀ ਕੋਈ ਨਹੀਂ? ਨਹੀਂ, ਰਿਸ਼ਤੇਦਾਰੀ ਜੋਗੀ ਦੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ। ਜੋਗੀ ਜਿਹੜਾ ਆਪਣਾ ਇਕੱਲੀ ਜ਼ਿੰਦਗੀ ਗੁਜ਼ਾਰਦਾ। ਅੱਛਾ ਬਾਬਾ ਜੀ ਸੱਪ ਜਦੋਂ ਲੜ ਜਾਵੇ ਤੇ ਕੀ ਲਾਉਣਾ ਚਾਹੀਦਾ ਉੱਤੇ? ਸੱਪ ਜਦੋਂ ਲੜ ਜਾਏ, ਹਾਂ ਅੱਜ ਤੈਨੂੰ ਇੱਕ ਤੋਹਫਾ ਹੀ ਦੇ ਚੱਲੇ ਆ, ਸਾਰੀ ਜ਼ਿੰਦਗੀ ਦਾ ਨਿਚੋੜ ਜਿਹੜਾ ਅਸੀਂ 20 ਵਾਕਈ ਜਿਹੜੇ ਜੋਗੀ ਨਾ ਜਦੋਂ ਪਿੰਡਾਂ 'ਚ ਆਉਂਦੇ ਆ, ਸੋ ਸਾਡੇ ਜਿਹੜੇ ਦੋਸਤ ਵੇਖ ਰਹੇ ਨੇ ਵੀਡੀਓ, ਉਹਨਾਂ ਨੇ ਜ਼ਰੂਰ ਨੋਟ ਕੀਤੀ ਹੋਣੀ ਗੱਲ। ਜਦੋਂ ਪਿੰਡਾਂ 'ਚ ਜੋਗੀ ਆਉਂਦੇ ਨੇ ਨਾ, ਉਹਨਾਂ ਦਾ ਇਹ ਡਾਇਲੋਗ ਸਭ ਤੋਂ ਫੇਮਸ ਡਾਇਲੋਗ ਇਹੀ ਆ। ਉਹਨਾਂ ਦੀ ਜਿਹੜੀ ਮੇਨ ਲਾਈਨ ਨਾ, ਟਾਈਟਲ ਜਿਹਨੂੰ ਕਹਿ ਲਾ, ਇਹੀ ਆ ਕਿ ਤੈਨੂੰ ਇੱਕ ਤੋਹਫਾ ਹੀ ਦੇ ਚੱਲਿਆ ਹੈ, ਤੈਨੂੰ 20-30 ਸਾਲਾਂ ਦੀ ਜਿਹੜੀ ਆਪਾਂ ਤਪੱਸਿਆ ਕੀਤੀ ਉਹਦਾ ਨਿਚੋੜ ਹੀ ਦੇ ਚੱਲਿਆ, ਤੇ ਲਿਆ ਇਹਨੇ ਦੀ ਪੱਤੀ ਤੇ ਲਿਆ ਇਹਨੇ ਦਾ ਨੋਟ, ਤੇ ਆਹ ਚੱਕ ਬੂਟੀ ਤੇ ਆਹ ਚੱਕ ਨੁਕਤਾ ਤੇ ਆਹ ਚੱਕ ਆਹ ਚੀਜ਼। ਇਹ ਸਿਰਫ ਇਹਨਾਂ ਦਾ ਡਾਇਲੋਗ ਹੀ ਹੁੰਦਾ ਜ਼ਿਆਦਾ, ਪਰ ਹੋ ਸਕਦਾ ਕਿਸੇ ਦੇ ਕੋਲ ਕੋਈ ਤਪੱਸਿਆ ਕਰਕੇ ਕੋਈ ਚੀਜ਼ ਮਿਲੀ ਵੀ ਹੋਵੇ, ਪਰ ਜ਼ਿਆਦਾਤਰ ਜਿਹੜਾ ਸਿਸਟਮ ਇਦਾਂ ਦਾ ਹੀ ਚੱਲ ਰਿਹਾ ਹੈ। ਸਾਲ ਦੀ ਤਪੱਸਿਆ ਕੱਟ ਕੇ ਆਪਣੇ ਗੁਰੂਆਂ ਦੇ ਕੋਲੋਂ ਨੁਸਖਾ ਲਿਆ ਵਾ। ਠੀਕ ਹੈ। ਅਗਰ ਕਿਸੇ ਦੇ ਵੀ ਮਹੱਲੇ ਦੇ ਵਿੱਚ ਕਿਸੇ ਜੀ ਦੇ ਬੱਚੇ ਦੇ ਸਿਆਣੇ ਦੇ ਸੱਪ ਲੜ ਜਾਏ, ਸਭ ਤੋਂ ਪਹਿਲਾਂ ਉਹਨੂੰ ਉਮਰ ਹਸਪਤਾਲ ਲੈ ਕੇ ਜਾਓ। ਇਹ ਕਿਹੜੀ ਤੂੰ ਨਵੀਂ ਗੱਲ ਦੱਸਣ ਦੇ? ਪਹਿਲਾਂ ਲੜਨਾ ਹਸਪਤਾਲ ਹੀ ਲੈ ਕੇ ਜਾਣਾ, ਹੋਰ ਉਹਨੂੰ ਫਿਲਮ ਤੇ ਲੈ ਜਾਣਾ ਹਾਂ, ਜਾਂ ਉਹਨੂੰ ਗੋਲ ਗੱਪੇ ਖਾਣ ਲੈ ਜਾਣਾ? ਬੱਚਾ ਉਹਦੀ ਪਹਿਲਾਂ ਵੈਕਸੀਨੇਸ਼ਨ ਕਰਾਓ, ਟੀਕਾ ਲਵਾਓ, ਫੇਰ ਸਾਡੇ ਕੋਲੋਂ ਲੈ ਕੇ ਆਓ। ਡੈਣ ਲਾ ਕੇ ਖੜਾ ਤੂੰ ਕੀ ਲੈ ਤੇਰੇ ਕੋਲ ਲੈਣ ਆਉਣਾ ਸੀ? ਉਹ ਸਿਆਣੇ ਕਹਿੰਦੇ ਕਿ ਜਦੋਂ ਮਤਲਬ ਕਿਤੇ ਵੀ ਸੱਪ ਲੜ ਜਾਏ ਉਹਨੂੰ ਇੱਥੋਂ ਬੰਨ੍ਹ ਦਿਓ ਤਾਂ ਕਿ ਜ਼ਹਿਰ ਅੱਗੇ ਨਾ 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 ਨਾ, ਇਹ ਗਲਤ ਗੱਲ ਆ। ਬੱਚਾ ਜਿਹੜਾ ਵੀ ਕਹਿੰਦਾ ਵਾ, ਜਦੋਂ ਤੁਸੀਂ ਇੱਕ ਜਗ੍ਹਾ ਤੇ ਬੰਨ ਦਿੰਦੇ ਹੋ, ਉਹ ਜ਼ਹਿਰ ਥੱਲੇ ਦਾ ਥੱਲੇ ਰਹਿ ਜਾਂਦਾ, ਉਹਨੂੰ ਜ਼ਹਿਰ ਨੂੰ ਫਿਰਨ ਤੋਂ ਜਿੱਥੇ ਫਿਰਦਾ ਵਾ। ਹਾਰਟ ਤੱਕ ਆ ਜੇ ਬੰਦਾ ਮਰ ਜਾਂਦਾ ਬਾਬਾ ਜੀ। ਉਹ ਸਿਆਣੇ ਕਹਿੰਦੇ ਕਿ ਇੱਥੋਂ ਲੱਤ ਬੰਨ੍ਹ ਦਿਓ, ਇੱਥੋਂ ਕੱਟ ਲਾ ਕੇ ਇਹਦੇ ਉੱਤੇ ਅੱਕ ਦਾ ਦੁੱਧ ਪਾਓ। ਅੱਕ ਨਹੀਂ ਹੁੰਦਾ ਜਿਹੜਾ, ਉਹਦਾ ਦੁੱਧ ਪਾਓ ਇਹਦਾ। ਇਹ ਸਭ ਝੂਠਾ ਬੱਚਾ ਗੱਲਾਂ। ਅੱਕ ਦੇ ਦੁੱਧ ਪਾ ਲਓ। ਸਿਰਫ ਇੱਕ ਨੁਸਖਾ ਸਾਡੇ ਸਿਆਣਿਆਂ ਨੇ ਦੱਸਿਆ ਵਾ। 20 ਸਾਲ ਦੀ ਤਪੱਸਿਆ ਤੋਂ ਬਾਅਦ ਗੁਰੂਆਂ ਨੇ ਸਾਨੂੰ ਇੱਕ ਨੁਸਖਾ ਦਿੱਤਾ ਵੀ ਕਦੀ ਅੱਕ ਦਾ ਦੁੱਧ ਨਹੀਂ ਪਾਉਣਾ ਜਿੱਥੇ ਡੰਗ ਵੱਜਾ ਹੋਵੇ। ਕਾਹਦਾ ਪਾਉਣਾ? ਕੜਾਈ ਦਾ ਦੁੱਧ ਲੈ ਕੇ ਉੱਤੇ ਪਾਉਣਾ। ਕੜਾਈ ਪਾਉਣੀ? ਚੀਨੀ ਪਾਉਣੀ? ਇਹ ਉਹ ਬਾਬਾ ਤੇਰਾ ਦਿਮਾਗ ਠੀਕ ਆ। ਕੜਾਈ ਦਾ ਦੁੱਧ ਉਦੋਂ ਲੱਗਿਆ ਹੀ ਨਾ ਹੋਵੇ, ਸੱਪ ਗਰਮੀਆਂ ਨੂੰ ਲੜੇ, ਤੇ ਕੜਾਈ ਦਾ ਦੁੱਧ ਤੇ ਹੁੰਦਾ ਸਰਦੀਆਂ 'ਚ। ਕਾੜ ਲਓ, ਕੀ ਹੋਇਆ ਵਾ? ਘਰ ਗੈਸ ਗੂਸ ਹੈ ਨਹੀਂ? ਉਹ ਤਾਂ ਹੈਗੀ, ਗੈਸ ਕਿੱਥੋਂ ਆ ਰਹੀ ਆ?
ਦੇਖੋ ਸੱਪ ਲੜਨ ਤੋਂ ਪਹਿਲਾਂ ਮਾੜਾ ਜਿਹਾ ਗੈਸ ਹੁੰਦਾ ਹੀ ਹੈ ਨਾ ਕਿ ਬੰਦੇ ਨੂੰ ਸੱਪ ਲੜਨਾ ਵਾ, ਉਦੋਂ ਤੱਕ ਬੰਦਾ ਚੁੱਲ੍ਹੇ ਤੇ ਦੁੱਧ ਰੱਖਦੇ। ਉਹਨੇ ਮੈਨੂੰ ਵੀ ਇੰਜ ਪਾ ਲਿਆ ਜਿਵੇਂ ਮੈਂ ਤੇਰਾ ਚੇਲਾ ਹੋਣ ਆਇਆ ਵਾਂ। ਆਪਣਾ ਕੰਮ ਕਰ, ਰੋਟੀ ਰਾਟੀ ਖਾਣੀ, ਚਾਹ ਪੀਣੀ, ਦੱਸੋ ਤੁਹਾਨੂੰ ਪਿਆ ਦਿੰਨੇ ਅਸੀਂ। ਬੱਚਾ ਅਸੀਂ ਉਹ ਮੰਗਾ ਕਰਨ ਵਾਲੇ ਜੋਗੀ ਨਹੀਂ, ਅਸੀਂ ਤਾਂ ਦੁਆ ਖੈਰ ਕਰਨ ਆਏ ਆ। ਅੱਜ ਤੇਰੀ ਕਿਸਮਤ ਸਿੱਧੀ ਆ, ਚਲੋ ਕਰੋ ਦੁਆ ਕਰੋ। ਕਿਹੜੇ ਕੋਲ ਆ ਕਿਸੇ ਦੇ ਦੁਆ ਕਰਾਂ? ਜਿਹੜੀ ਜ਼ਾਤੀ ਦੁਆ ਵਾ ਉਹ ਮੈਂ ਕਹਿ ਰਿਹਾ ਵਾਂ। ਜ਼ਾਤੀ ਦੁਆ ਕਿਹੜੀ ਹੈ ਸਾਡੀ? ਮੈਂ ਤੈਨੂੰ ਬੱਚਾ ਤੇਰਾ ਮੱਥਾ ਭਾਗ ਵਾਲਾ ਵਾ। ਅੱਛਾ, ਤੈਨੂੰ ਸ਼ਰੀਕਾਂ ਤੋਂ ਕੋਈ ਮਸਲਾ ਤਾਂ ਨਹੀਂ? ਨਹੀਂ ਬਾਬਾ ਜੀ, ਹੁਣ ਹੋਊਗਾ। ਬਸ ਐਵੇਂ ਹੀ ਵੀ ਹੁੰਦਾ ਵਾ ਇਹ ਮਸਲਾ ਸ਼ਰੀਕਾਂ ਤੋਂ। ਗੋਗੇ ਭਾ ਤੂੰ ਹਰਾਸ ਆ ਬੱਖੀਆਂ ਤੋੜਿਆ ਕਰ। ਇਹ ਡਾਇਲੋਗ ਉਦੋਂ ਮਾਰਦਾ ਜਦੋਂ ਬੰਦੇ ਨੂੰ ਲੱਗਦਾ ਨਹੀਂ ਯਾਰ ਕੋਈ ਨੋਰਮਲ ਜੀ ਗੱਲ ਹੋਣੀ ਹੈ ਨਾ, ਉਦੋਂ ਠਾ ਸੋਟਾ ਮਾਰਦਾ ਬੰਦੇ ਨੂੰ, ਉਸੇ ਵੇਲੇ ਹਾਸਾ ਆ ਜਾਂਦਾ। ਤੇ ਇਹਦਾ ਟ੍ਰਿਕ ਹੀ ਦਿੰਦਾ ਗੋਗੇ ਦਾ। ਸ਼ਰੀਕਾ 'ਚ ਹੁੰਦੀ ਆ ਛੋਟੀ ਮੋਟੀ ਲੜਾਈ, ਆਵੇ ਬੱਚੇ ਆਏ ਆ ਕੋਈ ਦਿਖਾ ਤਮਾਸ਼ਾ ਤਮਾਸ਼ਾ। ਬੱਚਾ ਮੇਰੇ ਕੋਲ ਸੱਪ ਬੜਾ ਖਤਰਨਾਕ ਦਾ, ਕਾਲਾ ਮੰਬਾ। ਕਾਲਾ ਮੰਬਾ। ਹੈਲੋ, ਤੇਰੇ ਤੋਂ ਵੀ ਜ਼ਿਆਦਾ ਕਾਲਾ। ਕਾਲਾ ਮੰਬਾ ਬੱਚਾ ਐਸ ਪਟਾਰੀ ਦੇ ਵਿੱਚ ਬੜਾ ਖਤਰਨਾਕ ਸੱਪ ਆ। ਇਹ ਅਸੀਂ ਮਹੱਲੇ 'ਚ ਲਈ ਫਿਰਦਾ, ਮਹੱਲੇ 'ਚ ਲਈ ਫਿਰਦਾ ਏਡਾ ਖਤਰਨਾਕ ਸੱਪ। ਨਿਕਲ ਜਾਵੇ ਕਿੱਧਰ, ਕੌਣ ਜ਼ਿੰਮੇਦਾਰ ਆ? ਇਹ ਬੱਚਾ ਅਸੀਂ ਕੀਲਿਆ ਹੋਇਆ ਇਹ ਕਾਲਾ ਮੰਬਾ। ਅਸੀਂ ਇਰਾਨ ਦੇ ਜੰਗਲਾਂ ਦੇ ਵਿੱਚ 50 ਜੋਗੀਆਂ ਨੇ ਬੀਨ ਵਜਾ ਕੇ ਤੇ ਫੇਰ ਇਹ ਸੱਪ ਫੜਿਆ। ਇੱਕ ਅੱਧੀ ਬੀਨ ਨਾਲ ਉਹਨੂੰ ਅਸਰ ਨਹੀਂ ਸੀ ਹੁੰਦਾ। ਸਾਨੂੰ ਸੱਪ ਬੋਲਾ ਸੀ, ਅਸੀਂ ਤਾਂ ਕਿੰਨੇ ਲਿਜਾਣੇ ਪਏ ਸਾਨੂੰ। ਬਾਬਾ 50 ਜੋਗੀਆਂ ਨੂੰ ਤੂੰ ਖੱਜਲ ਕਰਨ ਦਿਆ ਇੱਕ ਸੱਪ ਦੇ ਪਿੱਛੇ। ਇਹ ਬਹੁਤ ਖਤਰਨਾਕ ਆ ਬੱਚਾ। ਅੱਜ ਜੋਗੀ ਤੇਰੇ ਦਰ ਤੇ ਆਪ ਚੱਲ ਕੇ ਆ ਗਿਆ। ਇੱਕ ਸੰਗਚੂਰ ਵੀ ਹੁੰਦਾ ਨਾ, ਸੰਗਚੂਰ। ਸੰਗਚੂਰ ਬਹੁਤ ਖਤਰਨਾਕ ਸੱਪ ਆ। ਉਹਦਾ ਜ਼ਹਿਰ ਜਿਹੜਾ ਵਾ ਸਭ ਨਾਲੋਂ ਜ਼ਿਆਦਾ ਅਸਰ ਕਰਨ ਵਾਲਾ ਹੁੰਦਾ। ਉਹ ਸੁਣਿਆ ਉਹ ਲੜ ਜਾਵੇ ਤੇ ਬਾਬੇ ਨੂੰ ਜੱਫੀ ਪਾਉ ਠੀਕ ਹੋ ਜਾਂਦਾ। ਮੇਰਾ ਕਿਹੜਾ ਫੁੱਫੀ ਦਾ ਮੁੰਡਾ ਵੇ, ਮੇਰੀ ਸੁਲਾਹ ਉਹਦੇ ਨਾਲ। ਉਹ ਸਾਰਿਆਂ ਨੂੰ ਲੜਦਾ ਵਾ। ਕਾਲਾ ਮੰਬਾ, ਸੰਗਚੂਰ, ਇੱਕ ਹੁੰਦਾ ਖੜੱਪਾ। ਉਹ ਖੜੱਪਾ ਆਮ ਸੱਪ ਹੁੰਦਾ ਵਾ ਸਭ ਤੋਂ। ਇੱਕ ਮਿੱਟੀ ਖਾਣ ਵਾਲਾ ਵੀ ਹੁੰਦਾ ਨਾ ਸੱਪ। ਯਾਰ ਮਿੱਟੀ ਬੱਚੇ ਖਾਂਦੇ ਆ, ਤੂੰ ਕਿਹੜਾ ਸੁਣ ਲਿਆ ਮਿੱਟੀ ਖਾਣ ਵਾਲਾ ਸੱਪ? ਇਹ ਸੱਪ ਬਹੁਤ ਖਤਰਨਾਕ ਬਾਬਾ ਜੀ। ਇਹ ਬੱਚਾ ਬੜਾ ਖਤਰਨਾਕ ਸੱਪ ਆ, ਕਾਲਾ ਮੰਬਾ। ਮੈਂ ਇਹਨੂੰ ਫੜਨ ਲੱਗਿਆ, ਇੱਕ ਵਾਰੀ ਮੈਂ ਗੰਦੇ ਨਾਲੇ 'ਚ ਡਿੱਗਿਆ ਵਾਂ। ਇੱਕ ਵਾਰੀ ਨਹੀਂ ਬਾਬਾ ਜੀ, ਤੁਸੀਂ ਕਿੰਨੀ ਵਾਰੀ ਡਿੱਗੇ ਹੋ? 10 ਇੱਕ ਵਾਰੀ ਰਹੇ ਹੋ। ਤੇ ਬੱਚਾ ਅੱਜ ਤੇਰੇ ਵਾਸਤੇ ਜੋਗੀ ਇੱਕ ਬੜੀ ਖਾਸ ਆਈਟਮ ਲੈ ਕੇ ਆਇਆ ਵਾ, ਮਣਕਾ ਲੈ ਕੇ ਆਇਆ ਵਾਂ। ਅੱਛਾ ਮਣਕਾ ਬਾਬਾ ਜੀ, ਮੈਂ ਮਣਕਾ ਤੜਵਾਉਣਾ ਨਹੀਂ ਤੁਹਾਡੇ ਕੋਲੋਂ। ਅੱਛਾ ਇੱਕ ਨਾ ਮੇਰਾ ਭਰਾ, ਉਹਦੇ ਸੱਪ ਲੜ ਗਿਆ ਤੇ ਉਹਦਾ ਕੋਈ ਦੱਸੋ, ਕੋਈ ਕੀ ਲਾਈਏ ਉੱਤੇ? ਤੇ ਬੱਚਾ ਸੱਪ ਕਿਹੜਾ ਲੜ ਗਿਆ ਉਹਦੇ? ਉਹ ਲੁੱਡੋ ਵਾਲਾ ਨਹੀਂ ਹੁੰਦਾ ਜਿਹੜਾ 99 ਦੇ ਡੰਗ ਮਾਰਦਾ, ਉਹ ਲੜਿਆ। ਨਾ 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 ਨਾ, ਸਾਡਾ 20 ਸਾਲ ਦਾ ਤਜਰਬਾ ਵਾ। ਉਹ ਤੇ ਜਿੰਨੀ ਦੇਰ ਲੁੱਡੋ ਤੇ 1.5 ਲੀਟਰ ਵਾਲੀ ਪੈਪਸੀ ਨਾ ਲੱਗੀ ਹੋਵੇ ਸੱਪ ਡਾਂਗੀ ਨਹੀਂ ਮਾਰਦਾ। ਹਾਂ ਇਹੀ ਗੱਲ ਆ। ਫਿਰ ਉਹਨਾਂ ਨੇ ਲਾਈ ਸੀ 1.5 ਲੀਟਰ ਦੀ ਬੋਤਲ ਲਾਈ। ਇਹ ਉਹਦੇ ਜੂਏ ਵਾਲਾ ਸੱਪ ਲੜਿਆ। ਸੱਪ ਮੰਗ ਪਤਾ ਖੇਡਦਾ, ਜੂਏ ਵਾਲਾ ਲੜਿਆ। ਤੁਸੀਂ ਸਾਦਾ ਲੁੱਡੋ ਖੇਲੋ, ਕਦੀ ਵੀ ਸੱਪ ਨਹੀਂ ਲੜੂ 99 ਤੇ। ਜਾ, ਤੈਨੂੰ ਨੁਸਖਾ ਹੀ ਦਿੱਤਾ ਹੀ ਇੱਕ। ਸਾਦਾ ਮਤਲਬ ਜੂਆ ਨਹੀਂ ਲਾਉਣਾ। ਜੂਆ ਨਾ ਲਾਓ, ਫੇਰ ਨਹੀਂ ਤੁਹਾਨੂੰ 99 ਤੇ ਡੰਗ ਵੱਜੂਗਾ। ਫੇਰ ਤੁਹਾਨੂੰ ਅੱਗੇ ਪੌੜੀਆਂ ਮਿਲਣਗੀਆਂ ਹਰ ਪਾਸੇ, ਮੰਜ਼ਿਲਾਂ ਆਸਾਨ ਹੋ ਜਾਣਗੀਆਂ। ਜਾ, ਜੋਗੀ ਨੇ ਕਹਿਤਾ ਇੱਕ ਵਾਰੀ। ਦਾਣੇ ਆਉਣੇ ਤੇ ਚੜੀ ਜਾਣਾ ਪੌੜੀਆਂ। ਜੋਗੀ ਦਾ ਇਹ 'ਚ ਕਿਹੜਾ ਕਮਾਲ ਆ? ਜੋਗੀ ਦਾ ਕਮਾਲ ਆ, ਸਾਡੀ ਦੁਆ ਖੈਰ ਆ ਤੇਰੇ ਅੱਗੇ। ਬੱਚਾ ਤੂੰ ਭਾਗ ਵਾਲਾ ਲੱਗਾ ਵਾ ਮੈਨੂੰ। ਅੱਛਾ ਬਾਬਾ ਜੀ, ਆ ਜਿਹੜਾ ਕਹਿੰਦੇ ਕਿ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ, ਭਾਵੇਂ ਚੁਲੀਆਂ ਦੁੱਧ ਪਿਆਈਏ, ਇਹ ਦੁੱਧ ਮੈਂ ਨਹੀਂ ਪੀਂਦਾ ਵੇਖਿਆ ਸੱਪ ਕਦੀ। ਨਹੀਂ, ਇਹ ਗੁੱਗਾ ਪੀਰ ਆ ਹਿੰਦੁਸਤਾਨ ਦੇ ਵਿੱਚ, ਸਾਡੇ ਪੁਰਖ ਦੱਸਦੇ ਆ। ਸੁਣਿਆ ਉਹਨੂੰ ਵੀ ਸੱਪ ਨੇ ਡੰਗ ਮਾਰਤਾ। ਆਹੋ ਮਾਰਤਾ ਸੀ, ਉਦੋਂ ਹਸਪਤਾਲ ਨਹੀਂ ਸੀ ਨਾ ਭਾਜੀ ਹੁੰਦੇ। ਫਿਰ ਕਹਿੰਦੇ ਉਹ ਸੱਪਾਂ ਦੇ ਉੱਤੇ ਹੀ ਸੌਂਦਾ ਹੁੰਦਾ ਸੀ ਗੁੱਗਾ ਪੀਰ। ਉਹ ਡੰਗ ਡੁੰਗ ਕੱਢੇ ਹੁੰਦੇ ਆ, ਐਡਾ ਵੀ ਗੁੱਗਾ ਪੀਰ ਨਹੀਂ ਸੀ। ਉਹ ਜ਼ਹਿਰ ਜਿਹੜੇ ਹੁੰਦੇ ਆ ਨਾ, ਉਹਦਾ ਕੱਢਿਆ ਹੁੰਦਾ। ਨਹੀਂ ਉਹਨਾਂ ਕੋਲ ਹੈ ਸੀ, ਉਹਨੇ ਕੀੜੇ ਸੀ ਸਾਰੇ ਸੱਪ, ਉਹਦੀ ਗੱਲ ਮੰਨਦੇ ਸੀ। ਆ ਸੱਪ ਸਾਰੇ ਗੁੱਗੇ ਪੀਰ ਦੀ ਗੱਲ ਮੰਨਦੇ ਸੀ ਸਾਰੇ। ਤੇ ਤੂੰ ਮੇਰੀ ਕਿਉਂ ਨਹੀਂ ਮੰਨਣ ਡਿਆ? ਭੁੱਖ ਲੱਗੀ ਐ। ਮੈਂ ਮੰਗਾਉਣਾ। ਓਏ ਨਿੱਕੇ ਆ ਲਿਆ, ਉਰੇ ਆ ਯਾਰ। ਗੋਗੀ ਦੀ ਸ਼ਕਲ ਜਿਵੇਂ ਸੱਚੀ ਭੁੱਖ ਲੱਗੀ। ਪੱਕਾ ਕੋ ਘਰ ਬਾਬੇ ਨੂੰ ਰੋਟੀ ਖਵਾ ਦਈਏ। ਜਾ ਬੱਚਾ, ਜੋਗੀ ਨੂੰ ਰੋਟੀ ਖਵਾਏਗਾ, ਤੇਰੀਆਂ ਆਸ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਬੜਾ ਭਾਗ ਵਾਲਾ ਤੇਰਾ ਮੱਥਾ ਦੱਸਦਾ ਬੱਚਾ। ਤੂੰ ਬੋਟੀਆਂ ਦੀ ਕੌਲੀ ਭਰ ਕੇ ਲਿਆਏਗਾ। ਤੁਸੀਂ ਮੱਥੇ ਤੋਂ ਹਿਸਾਬ ਲਾਉਂਦੇ ਹੋ ਹਨਾ? ਇਹ ਮੱਥਾ ਭਾਗ ਹੁੰਦਾ ਵਾ। ਖਮੀਰੀ ਰੋਟੀ ਮਿਲ ਜੂ ਨਾਲ। ਇਹ ਤੂੰ ਮੰਮਦੀ ਨਿਆਰੀ ਤੇ ਬੈਠਾ, ਖਮੀਰੀ ਰੋਟੀ ਮਿਲ ਜੂ। ਬੱਚਾ ਇਹ ਜੋਗੀਆਂ ਦਾ ਫੇਰਾ ਹੁੰਦਾ ਇੱਕ। ਖੁਸ਼ ਹੋ ਕੇ ਕਿੰਨੇ 'ਚ ਫੇਰਾ ਪੈਂਦਾ ਤੈਨੂੰ ਸਹੀ ਦੱਸ? ਵੀ ਖੋਤਾ ਤਬੀਅਤ ਹੋਈ ਜੋਗੀ ਦੀ, ਕਿੰਨੇ ਦਾ ਫੇਰਾ ਲਾਉਣਾ ਤੂੰ? ਜਾ ਬੱਚਾ, ਤੂੰ ਧਿਆਨੇ ਲੱਗ, ਰੋਟੀ ਲੈ ਕੇ ਆ। ਸਾਈਆਂ ਵਾਲਾ ਰੋਟੀ ਲਿਆ। ਰੋਟੀ ਪਾਣੀ ਪੀਓਗੇ? ਆ ਤੇ ਹੁਣ ਮੈਂ ਬੁਰਕੀ ਬੀਨ ਨਾ ਨਗਾਉਣੀ ਆ। ਬਾਬਾ ਜੀ ਬੀਨ ਵਜਾ ਕੇ ਦਿਖਾਓ ਹਾਂ ਤੁਸੀਂ। ਲਓ ਬਾਬਾ ਜੀ, ਬੀਨ ਤੇ ਜ਼ਰਾ ਕੋਈ ਠੁਮਰੀ ਸੁਣਾਓ ਅੱਜ ਸਾਨੂੰ। ਹਾਂਜੀ,
ਉਹ ਬਾਬੇ ਬੁੱਲੇ ਸ਼ਾਹ ਦੀ ਕਾਫੀ ਸੁਣਾਓ। ਇਹ ਰੰਗੀ ਖਾਂ ਕੋ ਨਹੀਂ ਬੀਨ ਹੈਗੀ ਕਿ ਮੈਂ ਬਾਊ ਬੈਂਡ ਵਾਲਿਆਂ ਦਾ ਬੀਨ ਵਾਲਾ ਵਾਂ। ਇਹ ਸਾਦਾ ਹੀ ਪੁੱਤੇ ਗਾਣੇ ਹੀ ਹੁੰਦੇ ਆ ਇਹਦੇ ਚ। ਸਿਰਫ ਸੱਪ ਨੂੰ ਜਿਹੜਾ ਵਾ ਉਹ ਅਸੀਂ ਵਿਸ਼ ਚ ਕਰੀਦਾ ਆਪਣੇ। ਨਹੀਂ ਇਹ ਸੱਪ ਵਾਕਈ ਮਸਤ ਹੁੰਦਾ ਇਹਦੇ ਤੇ ਵਜਾਉਣ ਨਾਲ। ਆਹ ਕਹਿੰਦੇ ਆ ਹੁੰਦਾ ਵਾ। ਹੁਣ ਕਹਿੰਦਾ ਸਾਡੇ ਸਿਆਣੇ ਕਹਿੰਦੇ ਆ, ਪੁਰਖਾਂ ਦੇ ਪੁਰਖ ਸਾਡੇ ਕਹਿੰਦੇ ਆ। 2024 ਜੀ ਹੋਇਆ ਤੂੰ। ਲੈ ਪੁੱਤ ਸੁਣ, ਕਿਹੜਾ ਗਾਣਾ ਸੁਣਨਾ ਚਾਹੁੰਦਾ? ਬਾਬਾ ਜੀ ਉਹ ਨਾਗਮੁਨੀ ਵਾਲਾ ਸੁਣਾ ਦਿਓ ਜਿਹੜਾ। ਨਾਗਮਨੀ? ਮੈਂ ਤੇਰੀ ਦੁਸ਼ਮਨ ਦੁਸ਼ਮਨ ਤੂੰ ਮੇਰਾ, ਮੈਂ ਨਾਗਨ ਤੂੰ ਸਪੇਰ। ਬੱਚਾ ਫਿਲਮ ਤੂੰ ਪਾਕਿਸਤਾਨੀ ਦੱਸੀ ਆ, ਗਾਣਾ ਤੂੰ ਇੰਡੀਆ ਵਾਲਾ ਪਾ ਲਿਆ ਵੇ। ਅੱਛਾ ਜੀ। ਹਾਂ ਜੀ। ਅੱਛਾ ਜੀ। ਆ ਸੁਣ ਫਿਰ। ਗੋਗਾ ਆ ਫੋਨ ਚ ਸੱਪ ਦੇ ਕੱਢਦਾ ਨਹੀਂ ਪਿਆ। ਹਾਂ ਸੱਪ ਲੈ ਗਿਆ ਉਹ ਸੱਪ ਬਣ ਗਿਆ। ਲਵੇਲਾ ਸੱਪ ਬਣ ਗਿਆ ਉਹ। ਚਲੋ ਇੱਧਰ ਆ ਜਾਓ, ਇੱਧਰ। ਲੇਕਿਨ ਬਾਬਾ ਬੱਚੇ ਪਿੱਛੇ ਹੀ ਰੱਖ, ਸੱਪ ਖਤਰਨਾਕ। ਥੋੜਾ ਪਿੱਛੇ ਹੋ ਜਾਓ ਬੱਚਾ, ਸੱਪ ਖਤਰਨਾਕ ਆ। ਉਹ ਕਿਵੇਂ ਪਟਾਰੀ ਪਿੱਛੇ ਮੇਂ ਹੋ ਬਹਿ ਗਿਆ? ਬਾਬਾ ਖੁੱਲਾ ਫਿਰ ਰਿਹਾ। ਜੋਗੀ ਬਾਬਾ ਜੋਗੀ ਆਇਆ ਦੁਆਰੇ ਤੇਰੇ, ਕੰਨ ਵਿੱਚ ਪਾ ਕੇ ਮੁੰਦਰ। ਆਹਾ ਬਾਬਾ ਸ਼ੀਟ ਹੈ ਉਹਦੇ ਨਾਲ ਤੇਰੀ ਸ਼ੌਕਰ ਬਹੁਤੀ ਆ। ਖਤਰਨਾਕ ਕਾਲਾ ਮੰਬਾ ਜੰਗਲਾਂ ਦੇ ਵਿੱਚੋਂ ਆਈਸ ਪਿਆ ਕੇ ਵਿੱਚ ਬੰਦ ਕੀਤਾ ਤੂੰ। ਅਸੀਂ ਵੀ ਇੱਦਾਂ ਵੇਖਦੇ ਹੁੰਦੇ, ਛੋਟੇ ਹੁੰਦੇ ਆਂਦੇ ਹੁੰਦੇ ਇਦਾਂ ਦੇ ਬਾਬੇ ਝੋਲੇ ਪਾ ਪਾ ਕੇ ਵੱਡੇ ਵੱਡੇ। ਉਹ ਵੀ ਗਿੱਦੜ ਸਿੰਘ ਹੀ ਕਹਿੰਦੇ ਸੀ ਲੈ ਲਓ। ਬਾਬਾ ਬੜਾ ਖਤਰਨਾਕ ਸੱਪ ਹੀ ਭਰਾਵਾ। ਹਾਂ ਬਾਬਾ ਬਹੁਤ ਖਤਰਨਾਕ ਆ ਬਈ ਉਹ ਸੱਪ ਭਾਈ। ਚੱਲ 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 ਚੱਲ। ਹੈਗਾ ਵੀ ਕਿਤੇ ਲੱਗਾ। ਹਾਂ ਮੁੰਡਾ ਤੇਰੇ ਕੰਨ 'ਚ ਗੱਲ ਦੱਸ ਰਿਹਾ। ਆਏ ਸ਼ੁਕਰ ਆਏ ਬਈ, ਉੱਠਿਆ ਸ਼ੇਰਾ ਉੱਠ ਜਾ। ਹੁਣ ਕੀ ਆ ਜਾ, ਬਾਹਰ ਦੇ ਹਾਲਾਤ ਅੱਛੇ ਨੇ। ਨਜ਼ਾਰਾ ਦਿਖਾ ਦੇ ਬੱਚਿਆਂ ਨੂੰ, ਇਸ ਭਾਗ ਵਾਲੇ ਜੀ ਨੂੰ। ਇਹ ਸੱਪ ਦੇਖਣ ਤੋਂ ਬਾਅਦ ਤੇਰਾ ਹੱਕ ਨਹੀਂ ਰੱਖਦਾ, ਤੈਨੂੰ $2-4 100 20 50 ਕੋਈ 5000 ਲੱਖ ਰੁਪਇਆ ਲਾਜ਼ਮੀ ਦਊਗਾ। ਸੱਪ 18ਵੇਂ ਗ੍ਰੇਡ ਦਾ ਜੀ? ਕਿੰਨੇ ਪੈਸੇ ਦੱਸ ਰਹੇ? ਜਾਂ 22ਵੇਂ ਗ੍ਰੇਡ ਦਾ? ਕਾਲਾ ਮੰਬਾ ਕਾਲਾ। ਓ ਹੋ ਬਹੁਤ ਖਤਰਨਾਕ ਆ ਬਈ। ਬਾਬਾ ਇਹ ਸੱਪ ਨਹੀਂ ਬਾਹਰ ਆਉਣਾ, ਬੀਨ ਨਾਲ ਚਾਹ ਠੰਡੀ ਕਰ ਲੈ, ਮੈਂ ਤੇ ਕਹਿੰਦਾ। ਪੂਰੀ ਲੱਗੀ ਆ ਆ ਦੇਖੋ ਜੀ, ਆ ਵਿੱਚ ਕੱਖ ਵੀ ਨਹੀਂਗਾ। ਪਹਿਲੇ ਸ਼ੱਕ ਪੈ ਗਿਆ ਜਦੋਂ ਐ ਕਰਦਾ ਸੀ ਨਾ, ਮੈਂ ਕਿਹਾ ਵਿੱਚ ਕੱਖ ਨਹੀਂ ਨਿਕਲਣਾ। ਉਹੀ ਗੱਲ ਨਿਕਲੀ ਤੇ ਗੋਗਾ ਉਹ ਚੱਪਲ ਪੈਣ ਲੱਗੀ ਗੋਗੇ ਦੇ, ਬਚਾਅ ਹੋ ਗਿਆ। ਸੋ ਬਹੁਤ ਵਧੀਆ ਵੀਡੀਓ ਸੀਗੀ ਇਹਦੇ ਵਿੱਚ। ਅੱਜ ਮੈਨੂੰ ਇੱਕ ਚੀਜ਼ ਵੱਖਰੀ ਇਹ ਲੱਗੀ ਆ ਕਿ ਇਹਨਾਂ ਨੇ ਜਿਹੜਾ ਅਵਤਾਰ ਲਿਆ ਨਾ ਅੱਜ, ਗੈਟਅਪ ਜਿਹੜਾ ਸੀਗਾ ਇਹਨਾਂ ਦਾ ਉਹ ਡਿਫਰੈਂਟ ਲਿਆ ਕਿ ਜੋਗੀ ਦਾ ਲਿਆ। ਨਹੀਂ ਤੇ ਜ਼ਿਆਦਾਤਰ ਆਪਾਂ ਸ਼ੌਪਕੀਪਰ ਹੁੰਦੇ ਨੇ ਬਣੇ ਜਾਂ ਮਕੈਨਿਕ ਜਾਂ ਇਦਾਂ ਕਰਕੇ ਹੁੰਦਾ ਸਿਸਟਮ ਇਹਨਾਂ ਦਾ। ਅੱਜ ਇੱਕ ਤੇ ਐਕਟਿੰਗ ਵੀ ਕਰਦੇ ਨੇ ਤੇ ਇੱਕ ਉਹ ਜੋ ਵੀ ਬੋਲਦੇ ਨੇ, ਜਿੱਦਾਂ ਵੀ ਆਉਂਦੇ ਨੇ ਗੱਲਾਂ ਕਰਦੇ ਨੇ, ਸੇਮ ਉਹੀ ਤਰੀਕੇ ਨਾਲ ਗੱਲਾਂ ਕਰਦਾ ਪਿਆ ਸੀ, ਉਹੀ ਡਾਇਲੌਗ ਬੋਲਦਾ ਪਿਆ ਸੀ, ਉਹੀ ਗਿੱਦੜ ਸਿੰਘ ਹੀ ਆ ਕੇ ਦਿੰਦੇ ਨੇ ਕਿ ਤੁਹਾਡੇ ਕੋਲ ਪੈਸਾ ਉਹਨੂੰ ਕਾਪੀ ਪੇਸਟ ਪੂਰਾ ਕੀਤਾ ਸੇਮ ਟੂ ਸੇਮ। ਵੀ ਇਦਾਂ ਲੱਗਦਾ ਜਿਵੇਂ ਗੋਗੇ ਨੇ ਕਿਸੇ ਦਾ ਐਕਟ ਕਰਨਾ ਹੋਵੇ ਨਾ, ਵੀ ਕਿਸੇ ਦਾ ਅਵਤਾਰ ਧਾਰਨ ਕਰਨਾ ਹੋਵੇ ਤੇ ਉਹ ਕੋ ਪਹਿਲਾਂ ਇੱਕ ਦਿਨ ਰਹਿੰਦਾ ਜਿਵੇਂ। ਹੁਣ ਮੰਨ ਲਾ ਜੋਗੀ ਨਾਲ ਮੈਨੂੰ ਲੱਗਦਾ ਨਜ਼ਾਰੀ ਪਾਈ ਸੀ, ਉਹਦੇ ਕੱਪੜੇ ਲਿਆਇਆ ਤੇ ਉਹ ਡੱਬਾ ਸਾਰਾ ਜੋਗੀਆਂ ਲਿਆਇਆ ਵੀ ਮੈਂ ਭਰਾਵਾ ਤੇਰੀਆਂ ਗੱਲਾਂ ਸਾਰੀਆਂ ਸੁਣਾ ਮੈਨੂੰ, ਪਹਿਲਾਂ ਕਾਪੀ ਪੇਸਟ ਕਰਕੇ ਤੇ ਉਹ ਵੀਡੀਓ ਬਣਾਤੀ ਆ। ਤੇ 1 ਨੰਬਰ ਵੀਡੀਓ ਹੁੰਦੀ ਹਮੇਸ਼ਾ ਇਹਨਾਂ ਦੀ। ਬਹੁਤ ਵਧੀਆ ਲੱਗੀ ਵੀਡੀਓ। ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ ਆ? ਕੋਈ ਆਪਣਾ ਵਿਚਾਰ ਦੇਣਾ ਚਾਹੁੰਦਾ ਹੋਵੇ ਮੇਰਾ ਦੋਸਤ ਕਮੈਂਟ ਵਿਚਾਰ ਦੇ ਸਕਦਾ ਆਪਣਾ। ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ, ਉਹਦਾ ਨਾਮ ਜਾਂ ਲਿੰਕ ਸਾਨੂੰ ਕਮੈਂਟਾਂ ਸ਼ੇਅਰ ਕਰਿਆ ਕਰੋ। ਤੇ ਅੱਜ ਲਈ ਇੰਨਾ ਹੀ ਦੋਸਤੋ, ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।